आज मुड़ परेशान होया बैठा मशीर काफ़ी ज़्यादा। पक्खे ते ना बैठे मोड़ बाहर आके बह गए हो, खैर ते है? नहीं कोई नहीं, कह रही है, कोई ऐसी गल नहीं। अमन शेर ਉਹ ਫੋਨ ਆਇਆ ਛੁਆਰ ਦੋਸਤ ਦਾ। फोन शून कोई ना आया। जेड़ी ਫੋਨ वजह ਆਇਆ। तो तू परेशान होया बैठा है ना, उस गल का मैनू भी पता है, लेकिन ये है कि परेशान ना होया कर। ਗੱਲ ਉਦੋਂ ਹੀ ਆਉਂਦੀ ਹੈ ਨਾਦੀਆ। ਫੋਨ ਆਇਆ ਹੈ, ਉਸ ਆਖਿਆ ਮੇਰੇ ਘਰ ਬੈਠਾ ਹੋਇਆ ਹੈ ਤੇ ਅਵਿਆ ਹੈ 8 ਕੱਠ ਹੈ। अमन शेर वेख, मेरे वास्ते औलाद कोई नहीं, औलाद तो अल्लाह दे वास्ते ते देनी भी उसे। बाकी हर तरह की कोशिश तो की खलोतियां, नमाज पढ़दियां, दुआ करदियां, दरबार कोई नहीं छड्या, पीर फकीर कोई नहीं छड्या, हर पासे तक गए हैं। जदों अल्लाह पाक कटनी है ना, सानू पता ही नहीं होना अल्लाह पाक साड़ी कट छड़नी है। ते ना परेशान होया कर एवें अपने आप औलाद अल्लू तो अल्लाह कट्टे ही है ना, कट्टे शायद ਉਂਝ ਕੱਟ ਛੱਡੇ ਪੁਈਓ ਹੀ। क्यों इहो जिहियां गल्लां करदा रहंदा है अहमद शेर? ਮੁੜ ਇਹ ਉਮਰ ਆ, ਅੱਲਾਹ ਪਾਕ ਜਿਹੜਾ ਹੈ ਮੁੜ ਅੱਲਾਹ ਸੋਹਣੇ ਦੀ ਮਰਜ਼ੀ ਹੈ। अहमद शेर साडी शादी नू कोई इतना ज्यादा अरसा कोई नहीं होया, सिर्फ 4 साल होए नू ते अल्लाह दा हबीब करम करसी। ਉਹ ਵੀ ਤਾਂ ਵੇਖੇ ਹਨ ਬੰਦੇ ਸ਼ੋ ਦੇ ਜਿਹੜੇ ਨੂੰ 17 18 ਸਾਲ ਹੋ ਗਏ ਸ਼ਾਦੀਆਂ ਨੂੰ, ਤੇ ਉਹਨਾਂ ਨੂੰ ਅੱਲਾਹ ਪਾਕ ਹਾਲੇ ਤੱਕ ਨਹੀਂ ਸੰਭਾਲਿਆ। ਹਾਲਾ ਠੀਕ ਹੈ ਤੇ ਉਹ ਵੀ ਤਾਂ ਜਿੰਦੇ ਨਹੀਂ ਵਧੇ। ਤੇ ਕਮਲੇ ਸਾਡੀ ਸ਼ਾਦੀ ਨੂੰ ਤਾਂ ਸਿਰਫ 4 ਸਾਲ ਹੋਏ ਨੂੰ, ਤੇ ਤੂੰ ਐਵੇਂ ਨਾ ਪਰੇਸ਼ਾਨ ਹੋਇਆ ਕਰ। ਨਾ ਤੂੰ ਚੱਜ ਦੀ ਰੋਟੀ ਖਾਂਦਾ ਹੈ, ਨਾ ਤੂੰ ਚੱਜ ਦਾ ਕੱਪੜਾ ਪਹਿਨਦਾ ਹੈ। ਤੂੰ ਐਵੇਂ ਕਦੀ ਉਸ ਬੰਨੇ ਤੇ ਕਦੀ ਉਸ ਬੰਨੇ ਤੇ ਕਦੀ ਅੰਦਰੋਂ ਨਿਕਲਦਾ, ਇੱਥੇ ਬਹਿ ਜਾਂਦਾ, ਇੱਥੇ ਪਰੇਸ਼ਾਨ ਹੋਇਆ ਬੈਠਾ ਹੁੰਦਾ ਹੈ। ਅਸਲ ਨਾ ਘਬਰਾ ਜਾਂਦਾ ਨਾਦੀਆ ਸਵਾਲਾਂ ਤੋਂ। ਨਾਲ ਵਾਲੇ ਬੇਲੀ ਸ਼ਲੀ ਜਿਹੜੇ ਹਨ ਨਾ ਉਹ ਗੱਲਾਂ ਕਰਦੇ ਨੇ ਤੇ ਹੁਣ ਤਾਈਂ ਔਲਾਦ ਕਿਉਂ ਨਹੀਂ। ਮੇਰੀ ਗੱਲ ਸੁਣ, ਬੰਦੇ ਗੱਲਾਂ ਕਰਦੇ ਰਹਿੰਦੇ ਆ, ਬੰਦਿਆਂ ਦਾ ਅਸੀਂ ਮੂੰਹ ਨਹੀਂ ਢੱਕ ਸਕਦੇ ਅਮਨ ਸ਼ੇਰ, ਲੇਕਿਨ ਅਸੀਂ ਆਪਣੀ ਤਾਂ ਕੋਸ਼ਿਸ਼ ਕਰਦੇ ਪਏ ਆ ਨਾ। ਸਾਨੂੰ ਆਪਣੇ ਆਪ ਨੂੰ ਵੇਖਣਾ ਚਾਹੀਦਾ ਕਮਲਿਆ। ਅੱਛਾ ਠੀਕ ਹੈ, ਛੱਡ ਇਸ ਪਰੇਸ਼ਾਨੀ ਮੈਨੂੰ ਆ ਤੇਰੇ ਚਿਹਰੇ ਤੇ ਨਾ ਪਰੇਸ਼ਾਨੀ ਨਹੀਂ ਚਾਹੀਦੀ। ਮੈਂ ਵੀ ਤੇ ਆ ਨਾ, ਕਿਹੜੀ ਮਾਂ ਹੈ ਜਿਹੜੀ ਨਹੀਂ ਚਾਹੁੰਦੀ ਬਈ ਮੇਰੀ ਝੋਲੀ ਹਰੀ ਨਾ ਹੋਵੇ। ਨਾ ਜਦੋਂ ਮੀਆਂ ਬੀਵੀ ਸ਼ਾਦੀ ਕਰਦੇ ਨੇ ਤੇ ਉਸ ਘਰ ਦੇ ਵਿੱਚ ਉਹ ਆਬਾਦ ਹੁੰਦੇ ਨੇ ਤੇ ਰਹਿੰਦੇ ਨੇ, ਤੇ ਉਹ ਘਰ ਉਦੋਂ ਹੀ ਆਬਾਦ ਹੁੰਦਾ ਜਦੋਂ ਔਲਾਦ ਅੱਲਾਹ ਪਾਕ ਦੇਵੇ। ਤੇ ਔਲਾਦ ਨਾ ਹੋਵੇ ਨਾ ਤੇ ਉਹ ਘਰ ਕੋਈ ਆਬਾਦ ਨਹੀਂ ਹੈ। ਉਹ ਤੇਰੀ ਗੱਲ ਘਰ ਬਿਲਕੁਲ, ਦੀਆਂ ਰੌਣਕਾਂ ਹੀ ਕੋਈ ਨਹੀਂ ਉਹ ਹੁੰਦੀਆਂ। ਤੇਰੀ ਗੱਲ ਬਿਲਕੁਲ ਵਜਾ ਹੈ। ਮੈਂ ਸਮਝਦੀ ਪਈ ਆ ਤੇ ਸਮਝ ਸਕਦੀ ਆ। ਅੱਛਾ ਤੂੰ ਨਾ ਫਿਕਰ ਕਰ, ਹੁਣ ਮੈਂ ਤੈਨੂੰ ਗੱਲ ਕਰਦਾ ਪਿਆ, ਤੂੰ ਕਿਉਂ ਮੈਨੂੰ ਗੱਬੇ ਇਹ ਵੀ ਕਰੀ? ਪਤਾ ਹੈ, ਮੇਰੀ ਅੰਮੀ ਆਂਦੇ ਹੁੰਦੇ ਹਨ ਅੱਲਾਹ ਪਾਕ ਉਹਨਾਂ ਨੂੰ ਜੰਨਤ ਦੀ ਜਗ੍ਹਾ ਦੇਵੇ। ਵੀ ਮੀਆਂ ਬੀਵੀ ਦਾ ਰਿਸ਼ਤਾ ਉਦੋਂ ਹੀ ਮਜ਼ਬੂਤ ਹੁੰਦਾ ਜਦੋਂ ਅੱਲਾਹ ਪਾਕ ਉਹਨਾਂ ਨੂੰ ਔਲਾਦ ਦੇ ਦੇਵੇ। ਸਾਡਾ ਹੁਣ ਵੀ ਰਿਸ਼ਤਾ ਮਜ਼ਬੂਤ ਹੈ, ਤੂੰ ਇਸ ਬਾਰੇ ਹੀ ਨਾ ਸੋਚਿਆ ਕਰ। ਮੁੜ ਜ਼ਾਹਰੀ ਬਾਤ ਹੈ, ਜਦੋਂ ਤੂੰ ਪਰੇਸ਼ਾਨ ਹੋਇਆ ਬੈਠਾ ਹੁੰਦਾ ਹੈ ਤੇ ਤੈਨੂੰ ਵੇਖ ਕੇ ਮੈਂ ਵੀ ਪਰੇਸ਼ਾਨ ਹੋ ਜਾਂਦੀ ਅੱਲਾ ਆ। ਠੀਕ ਹੈ, ਹੁਣ ਕੋਈ ਨਹੀਂ ਪਰੇਸ਼ਾਨ, ਖਤਮ ਪਰੇਸ਼ਾਨੀ ਮੁੱਕ। ਤੇ ਅੱਲਾਹ ਪਾਕ ਉਹਨੂੰ ਤੇਰੇ ਬੇਲੀ ਨੂੰ ਪੁੱਤਰ ਦਿੱਤਾ ਹੈ ਨਾ, ਤੇ ਅੱਲਾਹ ਪਾਕ ਇਨਸ਼ਾਅੱਲਾ ਤਾਲਾ ਸਾਨੂੰ ਵੀ ਜਦੋਂ ਔਲਾਦ ਦਿੱਤੀ ਇਨਸ਼ਾਅੱਲਾ ਪਹਿਲੇ ਜੁੜਵੇ ਪੁੱਤਰ ਜੀਣੇ ਨੂੰ ਹੈ। ਹਾਂ ਚਲੋ ਅੱਲਾ ਬਿਹਤਰ ਤੇ ਨਾਲੇ ਵੇਖ ਸਿਆਣੇ ਆਂਦੇ ਨੇ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਹੈ। ਅਸੀਂ ਸਬਰ ਕਰਦੇ ਪਏ ਨਾ ਤੇ ਸਬਰ ਦਾ ਅਜਰ ਸਾਨੂੰ ਅੱਲਾਹ ਪਾਕ ਬਹੁਤ ਸੋਹਣਾ ਦੇਣਾ ਹੈ। ਜ਼ਿਆਦਾ ਮਿੱਠਾ ਕਰਦਿਆਂ ਮੁੜ ਕੀੜੇ ਵੀ ਪੈ ਜਾਂਦੇ ਨੇ ਤੇ ਉਹ ਫਲ ਖਰਾਬ ਵੀ ਮੁੜ ਉਸੇ ਸਾਈਡ ਲਾ ਗਿਆ। ਮੈਂ ਤੈਨੂੰ ਫਰੈਸ਼ ਕਰਨ ਦੀ ਕੋਸ਼ਿਸ਼ ਕਰਦੀ ਪਈ। ਅੱਲਾ ਠੀਕ ਹੈ, ਰੋਲਾ ਕੱਢ, ਇਸ ਬਹਿਸ ਨੂੰ ਹੀ ਛੱਡ। ਹੁਣ ਕੀ ਪਕਾਏ? ਦੁੱਧ ਉੱਤੇ ਰੱਖਿਆ ਕਢਣ ਵਾਸਤੇ, ਤੇ ਥੋੜੀਆਂ ਜਿਹੀ ਭਿੰਡੀਆਂ ਮੇਰਾ ਦਿਲ ਹੈ ਉਹ ਛੋੜ ਲੈਂਦੇ ਆ, ਤੇ ਬਾਕੀ ਤੈਨੂੰ ਕੱਚੀ ਲੱਸੀ ਬਣਾ ਦੇ ਨਾਲ। ਚਲੋ ਠੀਕ ਹੈ। ਹਾਂ ਤੇ ਫਰੈਸ਼ ਰਿਹਾ ਕਰ, ਤੇਰੀ ਮਿਹਰਬਾਨੀ। ਠੀਕ ਹੈ, ਮਹੀਨਾ ਥੋੜੀ ਤੇ ਅਗਰ ਆਖੋ ਤਾਂ ਮੈਂ ਅੱਬੂ ਅਲੂ ਹੋਈ ਆਵਾਂ। ਹਾਲਾ ਹੋਲਾ ਐਵੇਂ ਮੇਰਾ ਜਿਹੜਾ ਨਾ ਦਿਲ ਬਹੁਤ ਪਰੇਸ਼ਾਨ ਹੋਇਆ। ਠੀਕ ਹੈ ਹੋਲਾ। ਹਾਂ ਅੰਦਰ ਸਾਲਣ ਤਾਂ ਕੋਈ ਨਹੀਂ ਪਿਆ, ਮੈਂ ਬਣਾ ਕੇ ਜਾਂਦੀ ਆ, ਨਹੀਂ ਤਾਂ ਦੁੱਧ ਜਿਹੜਾ ਉਹ ਚੁੱਲ੍ਹੇ ਤੇ ਪਿਆ ਨੇ, ਮੁੜ ਦੁੱਧ ਨਾਲ ਬਲਕਿ ਮੈਂ ਹੁਣੇ ਆ ਹੀ ਜਾਣਾ। ਓਕੇ ਹੋ ਗਿਆ ਜੀ। ਐਵੇਂ ਜਾਣਾ ਤੇ ਆ ਜਾਣਾ। ਮੈਂ ਤੈਨੂੰ ਕਿਵੇਂ ਸਮਝਾਵਾਂ? ਮੈਨੂੰ ਨਾ ਹੁਣ ਬੰਦੇ ਗੱਲਾਂ ਕਰਦੇ ਨੇ ਪਿਆ ਮਨਸ਼ੀਰ ਤੈਨੂੰ ਰੋਲਾ ਹੈ। ਕੀ ਰੋਲਾ ਕੀ ਹੈ ਬਈ ਜਿਹੜੇ ਤੈਥੋਂ ਬਾਅਦ ਦੇ ਪਰਨਿਆਂ ਨੂੰ ਨਾ ਹੱਥੇ ਦੋ ਬਾਲ ਲੈਣ। ਮੈਂ ਹਰ ਵੇਲੇ ਨਾ ਇਸ ਸੁੱਕੜੇ ਹੀ ਸੁੱਕਦਾ ਜਾਂਦਾ। ਕੋਈ ਨਾ ਕੋਈ हल तो मैं करना है इसका। अब्बास बिरा बड़े इंज ना करो, तेन मैं आख्या हाई जिदे तू गया है ना सवानी लाए के
बड़ा तेरी भी धी लगदी है हाँ ते मेरी धी है ते तेरी भी धी है उन ले जावना आई उस ते औलाद का नहीं मैं बड़ा टेंशन चा ओ मैंने खादा ही नहीं लगदा ओ कमला दियां दरू ठड्डी आवाज है ना तो दू टेंशन ही काई नहीं हुंदी मेहरबानी कर ते किसी टाइम घर आवे ना ठीक है अस्सलाम वालेकुम अब्बू। वालेकुम सलाम पुत्र की हाल है हाँ जी अब्बू ठीक ठाक, तुसी सुनाओ? तू सुना मैं बस ठीक ही थोड़े सामने ही हाँ। ते मैं शेर दी सुना अहमद शेर भी ठीक ही है अब्बू। ते की गल है परेशान है धी आज मेरी परेशान नजर में अब्बू परेशान क्यों ना होवां, दिन ब दिन काम बहुत खराब होंदा जांदा है। अहमद शेर एक तो परेशान रहने लग गया है काफी ज्यादा, अच्छा ते दुआ खांदा पींदा भी एडा खास कोई नहीं, अच्छा ते रट भी उस बालां दी बहुत ज्यादा लाई हुई है कि अल्लाह पाक मैनू जल्दी तो जल्दी औलाद देवे, मेरे बेली मैनू गल्लां कर देन। बहुत ज्यादा जेड़ा है ना टेंशन च आ मैं, ते मेरा मैनू पुत्रो समझ नहीं आंदी भी मैं की करा ते की ना करा। मेरा पुत्रो औलाद तो देवनी है अल्लाह दी जात लेकिन ओ सच्चा ओ कूड़ा कोई नहीं मेरा पुत्र 4 साल तो शादी नू हो गए हाँ जी अबू। तो मेरा पुत्र ओदा बनदा है कबड़ी वो लेकिन अल्लाह ताला खैर करे सी ते औलाद हो जासी ते उन मैं समझई सा अबू कोई जगह नहीं छड़ी, तेरे सामने दियां गल्लां, ना कोई पीर ना कोई फकीर, हर जगह ते गए हैं, हर डॉक्टर नु चेक करवाया, मसला भी कोई नहीं। लेकिन ये है कि मोड़ भी पता नहीं क्यों नहीं औलाद होंदी पई, केड़ी वजह तो नहीं होंदी पई। मैं उन्हें बड़ा समझांदी हां भी अमसीर तू परेशान ना होया कर, क्यों परेशान होंदा है तू? अच्छा मैं भी तो तेरे नाल ही हां ना। नाले अबू ये गल दा मैनू होर भी हुण डर लगा रहिंदा है, क्या अल्लाह ना करे अगर वो दूई शादी। क्यों क्यों दूई शादी क्यों करे थी बनासा ना बन छोड़े सा होती अबू करदा तो नहीं, मैनू उनदे ते पूरा भरोसा है, लेकिन जेड़े साइडा तू कुत्ते भोगते पैन ना, तेरे घर औलाद क्यों नहीं होंदी पई, किस वजह तू नहीं होंदी पई? मैनू उन्हां चीजां दा डर है भई उन्हां गल्लां नू सुन के ते ओ पल्ले ना बांध लवे। और मेरा पुत तू चुप कर मैं तो ले जाना अपने खर्चे ते इत्थे खाए फकीर वो मेरा आबास फिरा भी गया है ते उन अल्लाह साहब औलाद किता मेरी धी को यकीन ही रखया करो यकीन तुसी रख देने अबू यकीन क्यों नहीं से रखदे, यकीन रखदे आए, तेनू पता नहीं क्यों नहीं समझ आंदी। ओ मैंने मेरा पुत्र मैंने केड़ी गल जारी दी बात है जेड़ी साइड अल जाना है उते यकीन रख के जाना है ना, पीदू साडा हो जासी। अल्लाह अल्लाह ताला मैं तो रोज दुआ मंगना पुत्र सुबह शाम नमाज पढ़ना तो ये दुआ मंगना पर मैं धी जरू छड़ी आवाज और मेरी धी औलाद ना होवे तो घर कोई नहीं होंदा घर तो होंदा ही कोई नहीं हर बंदा हुण ईमान दी कर इन गल्लां करेंदे उस इहदे घर दी गल्लां तेन करेंदे उस मैं एवें वधी गई एवें पछा रखी हुई है फलान कीतो है ढिमकान कीतो ओदी ओदी मां दा ही मैनूं पता ओदी भैणां दा ही मैनूं पता सारे गल्लां करेंदे चलो ओ कोल तक ही नहीं ना, हुण नाल तो जदों तेनू पता है प्यो उचेच नाल जाना है तो उन्हां गल्लां करनियां, इस वजह नाल मैं हाले उदे जांदी कोई नहीं इंदे पेक्याल, असी अपने घर ही रहंदे हैं। अच्छा हुण तू टेंशन ना ला मेरी धी अल्लाह ताला औलाद देसी ते मेरी धी दे कोल औलाद होसी ते मेरी अखी वेखसन ते मैं उन्हां नूं चाह के खिड़ाई सा अच्छा ठीक है हाँ अबू। ते नाराज आ जेड़ी है ना रोज गुस्सा ते ओरा ते पर ना कीता कर ते ओने मैं समझा लेना मैं आप जाना उनने जा मिलना ते नाले जो तू जावना नहीं करात रानी है मेरे को नहीं अबू मैं जाऊंगा क्योंकि मैं सालन बनाना जाके त्या मच्छे नू रोटी देवनी है ओन मैं। मोड़ मेरे दर गल नहीं उन आखी चाचा सजिंदा पे अच्छा ठीक है। अल्लाह ताला मेरी धी नूं औलाद देवे धी विच देवे ना ते साडे वास्ते करोड़ है आमीन अबू। हाँ। अल्लाह हाफिज। मेरी धी बड़ी तंग है अल्लाह ताला मेरे अल्लाह यही कर दो ये मेरी मान ला मेरी धी नूं औलाद हो जावे वाह मेरे अल्लाह तेरे रंग, चलो सोनिया तुझे साल च रखें, तेरा शुक्र है। की गल भाई क्यों परेशान हो?
कमली पूछ दिए क्यों परेशान हो, तेन कोई नहीं पता मेरी परेशानी दा। एक बहन नु बेगुनाह तलाक हो जावे तो उस बिरा दे दिल ते की गुजरदी है, तेन कोई नहीं पता? या तेन मेरा मुंह वेख के भी नहीं लगदा? भाई वो गल ठीक है, लेकिन मेरा कोई बाहर है, थानू क्यों परेशान हो इतना? बाहर नहीं, बंदे गल्लां करेंदे नो, ठीक है ना? बाहर वाली गल कोई नहीं हुंदी। हुण वेखे ना उन्हां दा कोई तुक ते ना आवे, भैणां दे आखे लग के ते मां दे आखे लग के उस तेन चेक लगाया ते पिछू कागज गाल छड्डे सो। भाई अल्लाह पाक तो वेदा नहीं पिया, साडी कोई गलती है? साडे जेड़े वड्डे हुंदे ना, ਇਹ ਇੱਕ ਦੂਏ ਦੇ ਮੂੰਹ ਨੂੰ ਰਿਸ਼ਤੇ ਕਰਕੇ ਵਗ ਜਾਂਦੇ ਨੇ, ਅਗਾ ਨਹੀਂ ਵੇਦੇ ਜੋ ਜਿਨ੍ਹਾਂ ਨਿਭਾਵਣੀ ਉਹਨਾਂ ਦਾ ਆਪਸ ਵਿੱਚ ਜੋੜ ਪਿਆਰ ਹੈ ਜਾਂ ਕੋਈ ਨਾ। जी ਫਲਾਣਾ ਆ ਗਿਆ ਤੇ ਉਹ ਸਾਥੋਂ ਨਾ ਮੁੜਿੰਦਾ ਤੇ ਮੁੜ ਚੰਗੀਆਂ ਔਲਾਦਾਂ ਮਾਂ ਪਿਓ ਦੇ ਗੁਸੇਰ ਤਾਂ ਚੰਦੀਆਂ ਨਹੀਂ। ਅੱਜ ਦਾ ਦੌਰ ਹੈ, ਅੱਜ ਚੋਰ ਚੋਰ ਆਪਣੀ ਮਰਜ਼ੀ ਦੀ ਸ਼ਾਦੀ ਕਰਨਦੇ ਤੇ ਸਾਡਾ ਮਾਂ ਪਿਓ ਜਿਹੜਾ ਉਹ ਆਪਣੀ ਮਰਜ਼ੀ ਦੀ ਕਰਕੇ ਗਏ ਵੀ ਚਲੋ ਫਲਾਣਾ ਆਇਆ ਤੇ ਉਹਦਾ ਮੂੰਹ ਨਾ ਦਿਕੀ ਵੇ ਤੇ ਅੱਗਾ ਜਿਹੜੇ ਰੰਗ ਨਿਕਲੇ ਦੌਰ ਦੇ ਵਿੱਚ ਆ ਕਿ ਉਹ ਮੁੜੂ ਨਾ ਕੇ ਵੇਖਣੇ ਨਾ ਆਪ ਤੋਂ ਕਬਰਾਂ 'ਚ ਪਏ ਹੋਏ। अच्छा भाई तुसी परेशान ना होए करो, अल्लाह वारिस है ना साडे, साडा अल्लाह तो है ना साडे कोल, कि सानू वेदा तो पिया ना। ਇਹ ਗੱਲ ਏ ਅਲਾ ਇਹਦੇ ਵਿੱਚ ਵੀ ਕਾਈ ਬਿਹਤਰੀ ਹੋਸੀ, ਠੀਕ ਹੈ ਨਾ? ਬਾਕੀ अच्छा रोटी मैं बनाई है भाई, ते रोटी ले आवा या अंदर ही खा सोगे? नहीं मैं इनका ही नहीं भूख रोटी दी, मैं कोई नहीं खावनी रोटी। ते भाई मेहरबानी कीती करो, परेशान ना होया करो, मैं भी तुहानू वेख के परेशान हो जानी आ। तेनू परेशान वे ना तो मैं परेशान कमलिया होना, अपनी हालत वेखी ना बनाई हुई, इस वजह तो मैंने परेशानी तो होंदी है। किसे किसे तो मेरा दिल करेंदा है जे मैंने रोड ते टकरदा है ना फैर मार के लत्तां ही छुड़ा छड्डना होंदियां, पर मुड़ मैं आना नहीं, कुत्तिया तेरा नहीं, तेरे साइयां दा मुंह ओ चाचा जू ओ जाने भाऊ ਉਹਨਾਂ ਨੂੰ ਸਾਥੋਂ ਚੰਗੇ ਲਾਭ ਜਾਸੇ ਨੂੰ, ਅਸੀਂ ਬੈੜੇ ਸਹੀ, कोई गल नहीं। अल्लाह जा तू पास आलन में अपना गिरा लेना। अच्छा ठीक हाँ है, लस्सी मैं रेंदी पई हूं। चलो बना आज। जी वाह मेरे मौला तेरी शान। शेरे पता बड़े दे पल्ले अगे का रह गई, एक तेरी चुगे चु बकरी है तो सारियां बकैणा दी तो तबाही ला छड्डी। ਬਾਲਾ ਇੰਜ ਬਈ ਇਸ ਤੇ ਕਿਹੜਾ ਛਾਂ ਤੇ ਕੋ ਬਾਂਦਾ ਤੇ ਬਕੈਣੀ ਨਾਲ ਜਿਹੜਾ ਨਾ ਡੋਰ ਦਾ ਜਿਹੜਾ ਨਾ ਮਹਿਦਾ ਜਾਨਵਰ ਦਾ ਉਹ ਬੜਾ ਫੇਟ ਰਹਿੰਦਾ, ਕੌੜੀਆਂ ਹੁੰਦੀਆਂ ਨਾ। ਹਾਂ ਕੌੜੀਆਂ ਹੁੰਦੀਆਂ ਹੋਰ ਕੌੜ ਤੁਮੇ ਹੋਵੇਂ ਬਕੈਣੀ ਹੋਵੇਂ ਨਾ, ਇਹਨਾਂ ਚੀਜ਼ਾਂ ਨਾਲ ਨਾ ਜਾਨਵਰ ਬੜਾ ਫੇਟ ਰਹਿੰਦਾ। ਤਬੀਅਤ ਸੇ ਸ਼ੁਕਰ ਅੱਲਾ ਦਾ, ਤੂੰ ਸੁਣਾ? ਬਰਜਾਈ ਉਹ ਵੀ ਠੀਕ ਹੈ। ਕਿਦੇ ਕਿਦੇ ਕਿਦਾਂ ਮੈਨੇ ਆਇਆ ਤੇਰੇ ਖਾਣ ਉਧਰਿਆ ਤਾਂ ਮੈਂ ਖਜਾ ਕੇ ਸਲਾਮ ਆ ਰਿਹਾ ਮਨਾ, ਮੈਨੂੰ ਪਤਾ ਤੋ ਡਾਰੀ ਤੇ ਵਧਿਆ ਹੋਣਾ। ਮੈਂ ਆਊ ਆਮ ਇੱਕ ਦੋ ਵਾਰੀ ਤੇ ਮੋੜ ਨਹੀਂ ਆਇਆ, ਮੈਂ ਆਖਿਆ ਵੀ ਇਹ ਮਾਮਲਾਤ ਇਸ ਤਰ੍ਹਾਂ ਦੇ ਹੁੰਦੇ ਨੇ, ਅਗਲੇ ਨੂੰ ਉਲਟਾ ਤਕਲੀਫ ਪਹੁੰਚਦੀ ਏ। ਨਹੀਂ ਤਕਲੀਫ ਵਾਲੀ ਕਿਹੜੀ ਗੱਲ ਆ, ਸੁਣਿਆ ਹੈ ਤੇ ਦੁੱਖ ਬੜਾ ਹੋਇਆ, ਤਕਲੀਫ ਬੜੀ ਹੋਈ ਆ, ਨਾ ਕੋਈ ਕਸੂਰ ਨਾ ਕੁਝ ਨਾ, ਬਸ ਇੱਕਾ ਗੱਲ ਗਰੀਬ ਵਾਸਤੇ। ਕੋਈ ਨਹੀਂ ਅੱਲਾ ਵਾਰਿਸ ਹੈ, ਜਿੰਦਾ ਕੋਈ ਨਹੀਂ ਨਾ ਹੁੰਦਾ ਅੱਲਾ ਤਾਂ ਹੈ ਨਾ, ਤੇ ਉਸ ਕਰ ਲਈਏ ਨਾ ਅੱਗਾ ਹੀ ਵੇਖ ਲਵੀਂ ਜੇ ਖੁਸ਼ ਉਹ ਘਰ ਆਪਣਾ ਬਣਾ ਕੇ ਬਹਿ ਜਾਵੀ ਤੇ ਮੇਰਾ ਮੁਕਾਲਾ ਚ ਕਰੇ। ਉਹ ਗੱਲ ਜਿਵੇਂ ਤੁਹਾਡੇ ਨਾਲ ਉਸ ਧੋਖਾ ਕੀਤਾ ਨਾ ਅੱਲਾ ਦੇ ਹੁਕਮ ਨਾਲ ਉਹਦੇ ਨਾਲ ਵੀ ਧੋਖਾ ਹੋਣਾ। ਮੈਨੂੰ ਇਸ ਗੱਲ ਦਾ ਰੋਲਾ ਢੇਰ ਸਾਰਾ। ਹਾਂ ਗੱਲ ਆ ਕਰਨ ਦੀ ਹੈ ਬਈ ਮਾਂ ਪਿਓ ਨੂੰ ਤੇ ਭੈਣਾਂ ਭਰਾਵਾਂ ਨੂੰ ਇੱਕ ਤਲਾਕ ਯਾਫਤਾ ਬੂਹੇ ਤੇ ਆ ਜਾਵੇ ਨਾ ਤੇ ਉਹਨਾਂ ਦੀ ਵਾਸਤੇ ਮੁਸੀਬਤ ਖੜੀ ਹੋ ਜਾਂਦੀ ਹੈ। ਇਹੀ ਤਾਂ ਗੱਲ ਹੈ ਅਮਨ ਸ਼ੇਰੀ, ਇਸ ਗੱਲ ਦੀ ਤਾਂ ਪਰੇਸ਼ਾਨੀ ਹੈ ਢੇਰ। ਜੇ ਅਗਰ ਇਹ ਪਰੇਸ਼ਾਨੀ ਤੇਰਾ ਬਿਰਾ ਹਾਲ ਕਰ ਛੱਡੇ ਤਾਂ ਮੋੜ ਕੋਈ ਹੈ ਰਿਸ਼ਤਾ ਨਜ਼ਰ ਚੋ ਦੂਦ ਮੈਂ ਨਾ ਰਜਦੇ ਪੁੱਜਦੇ ਅਮਨ ਸ਼ੇਰ ਨਹੀਂ ਚਾਹੀਦੇ, ਬੰਦਾ ਖਾਨਦਾਨੀ ਚਾਹੀਦਾ ਜਿਹੜਾ ਸਾਨੂੰ ਔਖਿਆ ਨਾ ਕਰੇ। ਦੂਦ ਉਸ ਬੰਦੇ ਤੇ ਨਾ ਔਲਾਦ ਕਾਈ ਨਹੀਂ, ਸ਼ਾਦੀशुदा ਹੈ। ਹਾਂ ਔਲਾਦ ਦੀ ਉਹਨੂੰ ਬਹੁਤ ਖੁਆਇਸ਼ ਹੈ। ਤੇ ਪਹਿਲੇ ਵਾਲੀ ਦਾ ਮੁੜੋ ਦੀ ਦਾ ਕੀ ਕਸੂਰ ਹੋ ਸੀ ਜੋ ਸ਼ਾਦੀ ਕਰ ਲਈ ਸੀ ਮੇਰੀ ਭੈਣ ਵਾਲੇ ਦੇ ਵਿੱਚੋਂ ਅੱਲਾ ਚ ਦੇਸੀ ਉਹਨੂੰ ਔਲਾਦ। ਯਾਰ ਵੇਖ ਹਾਂ ਹਮੇਸ਼ਾ ਇਨਸਾਨ ਜਿਹੜਾ ਨਾ ਸਿਰਫ ਕੱਪੜੇ ਧਵਾਵਣ ਕਰਨ ਤੇ ਰੋਟੀਆਂ ਪਕਾਵਣ ਕਰਨ ਔਰਤ ਨਹੀਂ ਰੱਖਦਾ, ਉਹ ਆਪਣੀ ਨਸਲ ਵਧਾਵਣ ਕਰਨ ਸ਼ਾਦੀ ਕਰਦਾ ਹੈ। ਇਹਨੇ ਗੱਲ ਬਿਲਕੁਲ। ਤੇ ਜਿਸ ਬੰਦੇ ਦੀ ਨਸਲ ਹੀ ਨਾ ਵਧੇ ਤੇ ਮੁੜ ਉਹ ਕਿਵੇਂ ਉਹ ਸ਼ਾਦੀ ਦਾ ਮੁੜ ਕਿਹੜਾ ਫਾਇਦਾ? ਆ ਉਸ ਸ਼ਾਦੀ ਵਾਲੂ ਕਿਤਨ ਤਾਈਂ ਉਹ ਵੇਖੇ। ਇਸਲਾਮ ਵੀ ਇਜਾਜ਼ਤ ਦਿੱਤੀ ਹੈ ਅਗਰ ਬੰਦੇ ਚ ਔਲਾਦ ਨਾ ਪਈ ਹੁੰਦੇ ਬੰਦਾ ਹੋਰ ਸ਼ਾਦੀ ਕਰ ਲਵੇ ਤੇ ਮੋੜੀ ਹੋ ਜੇ ਬੰਦੇ ਨਾਲ ਕਰ ਲਈ ਸੰਗਿਆ ਵਾ। ਨਹੀਂ ਬੰਦਾ ਅਗਰ ਨਸਲੀ ਹੋਵੇ ਖਾਨਦਾਨੀ ਹੋਵੇ ਤਾਂ ਸਾਨੂੰ ਰੋਲਾ ਕੋਈ ਨਹੀਂ, ਅਸੀਂ ਕਰ ਲਈ ਸਾਂ। ਤੈਨੂੰ ਮੈਂ ਕੀ ਹੋ ਜਾ ਲੱਗਦਾ ਪਿਆ? ਤੂੰ ਤਾਂ ਵਿਆਹ ਹੋਇਆ ਤੈਨੂੰ ਤਾਂ ਮੈਂ ਸ਼ੁਰੂ ਤੋਂ ਜਾਣਦਾ ਬੜਿਆ। ਮੈਂ ਆਪਣੀ ਗੱਲ ਕਰਦਾ ਪਿਆ ਉਦੋਂ। ਤੂੰ ਸ਼ਾਦੀ ਕਰ ਸ਼ੀਜ਼ਾ ਨਾਲ ਤੇ ਤੈਨੂੰ ਪਤਾ ਨਹੀਂ ਯਾਰ 70 ਵਾਰੀ ਤੂੰ ਹੀ ਇਹ ਸਵਾਲ ਕੀਤਾ ਮੇਰੇ ਤੇ।
भैया शादी इतना ओए अरसा ओ हो गया गल ते तेरी ठीक है लेकिन यार मैं नादिया नु भी बहन सदे 9 वक्त चंगा बिराम इथे दे चाड़े नादिया नु मैं मैनेज कर लैसांगा हला ਤੁਸੀਂ ਆਪਣੀ ਗੱਲ ਕਰੋ ਉਹਨੂੰ ਮੈਂ ਬਾਅਦ ਮੁਤਮਿਨ ਕਰ ਲਈਸਾਂ कमली भला हीरिया दा ताज मेरे अगू रख के पुछदा पे सिर ते पैसे के ना पैसे अगर वो राजी हो जावे तो मैं रब तू और की लेना ਚਲੋ ਇਹ ਪਰੇਸ਼ਾਨੀ ਮੁੱਕ ਗਈ ਹੈ ਹੋਰ ਕੋਈ मैनू ही आ परेशानियां और तो अल्लाह दी खैर है ਤੂੰ कोई ਘਰ गल ਜਾ हाँ। ਤੇ ਆਪਣੀ ਤਿਆਰੀ ਕਰ ਤੇ ਸਵਾਣੀ ਜਾਣੇ ਤੇ ਮੇਰਾ ਕੰਮ ਜਾਣੇ चलो ठीक है बहरहाल बेसवादी काई ना करी ਨਾ ਉਸ ਯਾਰ ਕੀ ਹੋ ਗਏ ਮੈਂ चलो ठीक ठीक है ठीक है ਓਕੇ ਨਾਦੀਆ ਨੂੰ ਵੀ ਵੇਖ ਲੈਣਾ ਮੈਂ ਕੀ ਕਰਨ ਦੀ बैठी है हाँ जी हलो मेरा इंतजार करती पई हैं क्यों ना करा नादिया आज तेरे नाल ना मैं कोई गल्लां करनियां ने खैर होवे ਉਹ ਗੱਲਾਂ ਇਹ ਹੈ ਨਾ ਇੱਕ ਤਾਂ ਇਸ ਬੜਾ ਸਿਰ ਖੱਦ ਹੋਇਆ ਹੈ ਭਾਈ ਗੱਲਾਂ ਇਹ ਹੈ ਨਾ ਬੇ ਵੇਖ ਤਾੜੀ ਜਿਹੜੀ ਹੈ ਨਾ ਦੋ ਹੱਥਾਂ ਨਾਲ ਵਗਦੀ ਹੈ ज़ाहिरी बात है ਨਾ ਕਿ ਇੱਕ ਹੱਥ ਨਾਲ हाँ जी ਤੇ ਤੇਰਾ ਮੇਰਾ ਉਹ ਰਿਸ਼ਤਾ ਹੈ ਬੇ ਅਗਰ ਤੇਰਾ ਮੂੰਹ ਦੂਈ ਪਾਸੇ ਲੱਗਾ ਹੋਵੇ ਤਾਂ ਵੀ ਘਰ ਬਰਬਾਦ ਮੇਰਾ ਕਿਤੇ ਹੋਰ ਦੇ ਲੱਗਾ ਹੋਵੇ ਤਾਂ ਵੀ ਘਰ ਬਰਬਾਦ हाँ जी बिल्कुल ਸਾਨੂੰ ਆਪਸ ਦੇ ਵਿੱਚ ਸਲੂਕ ਨਾਲ ਤੇ ਸਹੀ ਤਰੀਕੇ ਨਾਲ ਰਹਿਣਾ ਚਾਹੀਦਾ ਇੱਕ ਦੂਏ ਦੇ ਫੈਸਲੇ ਦੇ ਵਿੱਚ ਨਾ ਹਾਂ ਨਾਲ ਹਾਂ ਮਿਲਾਵਣੀ ਚਾਹੀਦੀ ਹੈ हाँ जी बिल्कुल ਐਵੇਂ ਗੱਲ ਕਿਵੇਂ ਹੋ ਰਹੇ ਹੈ ਜੋ ਤੂੰ ਆਖੇ ਮੈਨੂੰ ਮੰਨਣੀ ਚਾਹੀਦੀ ਹੈ ਜੋ ਮੈਂ ਆਖਾਂ ਹੋਵੇ ਜਾਇਜ਼ ਗੱਲ हाँ जी ਤੇ ਉਹ ਤੈਨੂੰ ਮੰਨਣੀ ਚਾਹੀਦੀ ਹੈ ज़ाहिरी बात है ਹੁਣ ਗੱਲ ਇਹ ਹੈ ਨਾਦੀਆ ਅਗਰ ਸਾਥੇ ਔਲਾਦ ਨਾ ਹੋਵੇ ਨਾ ਤੇ ਹੁਣ ਹੱਦ ਤੋਂ ਜ਼ਿਆਦਾ ਗੱਲ ਲਗਾ ਵੱਧ ਗਈ ਹੈ ਜਿਹੜੀ ਗੱਲ ਕਰਨੀ ਨੇ ਉਹ ਖੁੱਲ ਖੁਲਾ ਕੇ ਕਰੋ ਮੈਂ ਚਾਹਨਾ ਕਿ ਇਸ ਘਰ ਦੇ ਵਿੱਚ ਤੂੰ ਇੰਜ ਰਵੇਂ ਜਿਵੇਂ ਇੱਕ ਸਰਦਾਰਨੀਆਂ ਰਹਿੰਦੀਆਂ ਨਾ ਤੇ ਮੈਨੂੰ ਔਲਾਦ ਵਾਸਤੇ ਆਪਣੀ ਨਸਲ ਵਧਾਉਣ ਵਾਸਤੇ ਮੈਨੂੰ ਸ਼ਾਦੀ ਦੀ ਇਜਾਜ਼ਤ ਦੇ ਤੂੰ शादी दी इजाजत ਮਸੀਰ ਐਡੀ ਗੱਲ ਬਣਾ ਜੋੜ ਕੇ ਕੀਤੀ ਨੇ ਤੇ ਐਂਡ ਇਹ ਰਿਜ਼ਲਟ ਕੱਢਿਆ ਨੇ ਨਾਦੀਆ ਵੇਖ ਹਰ ਮਰਦ ਦੀ ਹੀ ਖੁਆਇਸ਼ ਹੁੰਦੀ ਹੈ ਮੈਨੂੰ ਪਤਾ ਹੈ ਹਰ ਮਰਦ ਦੀ ਖੁਆਇਸ਼ ਹੁੰਦੀ ਹੈ ਲੇਕਿਨ ਰਿਜ਼ਕ ਔਰਤ ਦੀ ਕਿਸਮਤ ਵਿੱਚ ਹੈ ਤੇ ਔਲਾਦ ਮਰਦ ਦੀ ਕਿਸਮਤ ਵਿੱਚ ਹੈ ਕਿਉਂ ਨਹੀਂ ਤੈਨੂੰ ਇਸ ਚੀਜ਼ ਦੀ ਮਸ਼ੀਰ ਸਮਝ ਆਉਂਦੀ ਪਈ ਸਮਝ ਮੈਂ ਤੈਨੂੰ ਇਜਾਜ਼ਤ ਵੀ ਦੇ ਦਿੰਦੀ ਆ ਲੇਕਿਨ ਜੇ ਅਗਰ ਉਹਦੇ ਚ ਵੀ ਔਲਾਦ ਨਾ ਹੋਈ ਤਾਂ ਮੋੜ ਵਾਲਾ ਇਹ ਤੇ ਕਿਸਮਤ ਨਸੀਬ ਦੀ ਗੱਲ ਹੈ ਆਪਣੇ ਆਲੂ ਤਾਂ ਕਰਨੀ ਚਾਹੀਦੀ ਔਲਾਦ ਕੋਸ਼ਿਸ਼ ਅੱਲਾਹ ਪਾਕ ਦੇਣੀ ਹੋਈ ਤੇ ਮੇਰੇ ਵਿੱਚੋਂ ਵੀ ਦੇ ਛੋੜਨੀ ਸੁਮ ਨਾਦੀਆ ਇਹ ਜ਼ਰੂਰੀ ਕੋਈ ਨਹੀਂ ਕਿ ਮਰਦ ਹਮੇਸ਼ਾ ਇੱਕੇ ਸ਼ਾਦੀ ਤੇ ਹੀ ਰਵੇ ਠੀਕ ਹੈ ਨਾ ਮਸ਼ੀਰ ਮਰਦ ਇੱਕ ਵੀ ਕਰ ਸਕਦਾ ਦੋ ਵੀ ਕਰ ਸਕਦਾ ਤਰੇ ਵੀ ਤੇ ਚਾਰ ਵੀ ਕਰ ਸਕਦਾ ਹਾਂ ਉਹਨੂੰ ਚੌਂ ਸ਼ਾਦੀਆਂ ਦੀ ਇਜਾਜ਼ਤ ਹੈ ਛੋਂ ਸ਼ਾਦੀਆਂ ਦੀ ਇਜਾਜ਼ਤ ਹੈ ਮਰਦ ਨੂੰ ਲੇਕਿਨ ਇਹ ਹੈ ਕਿ ਐਵੇਂ ਬਿਲਾ ਫਜ਼ੂਲ ਵੀ ਨਹੀਂ ਮਰਦ ਨੂੰ ਸ਼ਾਦੀਆਂ ਕਰਨੀਆਂ ਚਾਹੀਦੀਆਂ ਤੇ ਮੈਨੂੰ ਪਤਾ ਹੈ ਤੈਨੂੰ ਔਲਾਦ ਦੀ ਖੁਆਇਸ਼ ਹੈ ਨਾਦੀਆ ਅਗਰ ਮੈਂ ਤੇਰਾ ਹੱਕ ਮਾਰਾਂ ਤੇਰੇ ਨਾਲ ਜ਼ਿਆਦਤੀ ਕਰਾਂ ਅਮਸ਼ੀਰ ਬਾਅਦ ਵਿੱਚ ਸਭ ਕੁਝ ਬਦਲ ਜਾਂਦਾ ਹੈ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਪਈ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਪਈ ਤੂੰ ਇਤਨੀ ਖੁਦਗਰਜ਼ ਕਿਉਂ ਹੋ ਗਈ ਹੈ ਮੈਂ ਖੁਦਗਰਜ਼ ਨਹੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਮੈਂ ਆਂਦੀ ਪਈ ਆ ਵੀ ਜਿੱਥੇ ਅੱਗੇ 4 ਸਾਲ ਅਸੀਂ ਇੰਤਜ਼ਾਰ ਕੀਤਾ ਔਲਾਦ ਦਾ ਅਸੀਂ ਸਾਲ 2 ਹੋਰ ਵੇਖ ਲੈਂਦੇ ਆ ਨਾ ਹੋਇਆ ਤੇ ਬੇਸ਼ੱਕ ਤੂੰ ਸ਼ਾਦੀ ਕਰ ਲਵੇਂ ਜ਼ਿੰਦਗੀ ਦਾ ਪਤਾ ਕੋਈ ਨਹੀਂ ਹੈ ਕਿਸੇ ਟਾਈਮ ਹੀ ਟੰਟਾ ਚਾ ਜਾਵੇ जिंदगी मौत का कोई पता नहीं मेनू पता है लेकिन ये है कि मैं नहीं ये चीज बर्दाश्त कर सकती एक तो ना दोहरे फायदे ना किसे दी दीन तलाक होई होवे ना ते ओंदियां जाके बंदा हियूं पुजे चा तलाक होई होई ओ सवाब दा काम है मैं तैनूं दसदा दाऊद ते साडा केड़ा तलाक है केड़ा संगा है शीजा बेचारी नूं तलाक हो गई हुई है मैं चाहना वो परेशान आ बहन दी पर हद तो ज्यादा परेशान आ मैं चाहना कि मैं वो शीजा जेड़ी है ना उनदे नाल निकाह कर लवां एक तो दाऊद दी परेशानी खत्म हो गई दूई गल है अल्लाह पाक शेर तू होश विच है ते होश तू शादी भी करूं ते एक तलाक याफ्ता नाल तेनू शर्म नहीं आंदी पई ये गल करन लगया अच्छा जी ते मो ठीक है जी को तू मैनू ये दस तू ये सोच भी किवें लिया कि ते नाले दाऊद तां मैनू अपनी सक्की बहन तू भी वाद के समझदा है ओनू शर्म ते या कोई नहीं आया उस कोई नहीं सोचा भी मैं एक नू वाड़दा पे तो दूई नू कटदा पिया
ਕਿਹੜੀ ਸ਼ਾਇਦ ਆ ਸ਼ਰਮ ਹੈ ਯਾਰ, ਮੈਂ ਖੁਦ ਉਹਨੂੰ ਆਖਿਆ ਕਿ ਮੈਂ ਰਿਸ਼ਤਾ ਲੈਣਾ ਚਾਹਨਾ। मशेर तू शादी कोई नहीं करनी, बस मैं तेन दस छड़े। अगर तू मैथू वाद के कर से ते बस तू मैथू गई ते मैं तेथू गई हूं, बस अगर बात तू खत्म। मेरे हक के चंगी हो मैं ना, मैं तेरे हक तो के चंगी मेरे हां। इस फैसले दे विच हां करनी अच्छा आ। तेनू पता है ओनू तलाक किस वजह तू होई है पिछू? तू रहन दे ना, मैं पूछना है ते ना ते मैं पूछने मोड़ की जरूरत तू है। क्यों है डाकी बंद करके करदा पे सारा कुछ? बस अल्लाह ते छड़ देनी है चाहिए ने सारियां गल्लां। मैं कोई नहीं तेनू शादी करन देनी ते ना शादी दे बारे च सोची पिया। वेख नादिया, खास तौर ते ए शादी हो जावनी है जे अगर तू नाल हो के प्यार मोहब्बत नाल करें तब भी मजा। तू ये शादी करनी है ना ते मेरे तू वाद के करनी है, बस मैनू नहीं पता। चलो ठीक है, हुन तू ना मन्ने तो तेरी मर्जी है। चलो ते ठीक है, कर हो ला। जानी है ये शादी। देर मैं काहनू आंदी लगनी पई है, तू मैं वाद के कर ला मेरे तू ते मोड़ मैं वेखी अपने आप नाल की करदी ते तेरे नाल की करदी, बस धमकी ना बात दे ते खत्म। ब्लैकमेल में ना कर। मैनू ये हक हासिल है, तेरे आलू मैं वेंदा रहा सारी जिंदगी, हाथ नहीं हो गए। तुझको मैंने ये दिल दे दिया, तुझको मैंने ये दिल दे दिया। अस्सलाम वालेकुम। वालेकुम अस्सलाम। क्या हाल है नादिया भैन? शर्म तो नहीं आंदी पे तेनू? कान पट्टन लग्या अपने मुंह चो मैनू बहन सदन लग्या। ते होर मैं तेन की सदा, मैं तो तेन शुरू तो बहन सदेना। अगर तू मैनू शुरू तू बहन सदा है ना हाँ ते मेरे नाल तू ये कोई ना करना जेड़ा तू कीता है। मैं की कीता है? तू की कीता है? तू अनजान बड़ा खलोता है। दूध बिरा मैं तेरे नाल केड़ा वादा कीता है? मैनू आज दस ता सही। अच्छा तेरी बहन नु तलाक ता रब तू होई है ते मेरा हसदा वसदा घर क्यों उजाड़ दे पे हो सारे नाल मिल के? मैं तो कोई नहीं उजाड़दा पे, तेरे घर वाले आप आख्या जो मैनू औलाद मेरे दिलो। घर वाले आख्या है ना हाँ। ते ओनू तू जवाब भी दे सकदा मैं है। आख्या, तू मैं मेरे आख्या। इन्ना हत्थां दा पक्के होया खादा है ते तेनू मैं खवाया है। मेरी बहन मेरी गल सुन, मैं उन्होंने आख्या कि नादिया नु मैं बहन सदेना ते मैं इथू ये जुल्म उस नाल नहीं हुंदा। ओ मैं दिंगिया दा रहा मैं तो ओनु ये गल करना ही ना मुझे एंड ते मुझे उससे आख्या भी हाला ठीक है तू ओनु बहन बनाई रख, मैं करनी तो है, मैं किते होर दे कर ले। लेकिन होंदी रात ता तेरी बहन नाल शादी दी है। ओ मोड़ मैं भी उन्होंने आख्या भी चलो ठीक है, उस आख्या मैं उन राजी कर ले सो उस तो मैंने आख्या नादिया आप आ दी है। मैनू तो ये नहीं समझ आंदी पई बई कोई किसी दे हत्थां दा पक्का खादा किवें बोल सकदा है? मैं हत्थां दा पक्का खादा कोई नहीं बोला, मैंने साहब आख्या कि नादिया दी पई है जो अगर शीज इस घरे चाहे तो मैनू होर की चाहिए सी, दोवें बहना राल के रसा। पहली गल तो ये मैं इस हक च कोई नहीं मैं उनकी शादी करा। पिछे ओनू औलाद दा मसला है कि औलाद मेरे वास नहीं, औलाद अल्लाह दे वास है। ओनू क्यों नहीं समझ आंदी पई इस गल दी? लेकिन ये है ना कि ब्लेम तो सारा ते इत्थे आयो है ना। तू मैनू ये दस अगर तेरी बहन च भी औलाद ना होई ता मोड़ मोड़ की होसी? आज मेरे नाल जो करदा पिया है कल नू तेरी बहन नाल ओ होवे ता मोड़ नहीं इंजस क्यों करना, अल्लाह माफी दे। अच्छा मेरे नाल करदा पिया है ते किसे नू पीड़ कोई नहीं, ते जे तेरी बहन अपनी दी गल आई है ते तू आंदा पिया इंजस क्यों करना है? अल्लाह माफी देवे। मेरी बहन मेरे नाल लड़न दा तेनू केड़ा फायदा? तू ओनू डाक सकदी ते डाक अपने मैं प्यो नु सिर्फ ना दस। तेनू शर्म दी वाहन आईयां हूं, लेकिन तेरे च है ही कोई ना ते आज तो बाद तेरा मेरा बहन मेरा वाला कोई संगा नहीं। तू जेड़ा मेरे हत्थां दा पक्का खादा है ना ओ तेनू इस उस जान बख्शिया मैं। ओ 15 मेरी गिणी खलियां ते आमन शेर साडे घरों भी ते आके खा लेंदा ते नाले मैं तेरे ओहो। घरों नहीं, मैं आमन शेर दे घरों खादा जितनी मेरी भी खा पकाया मैं ते खादा तू है। ते मोड़ोस भी तो समझ आके आई ना? खादा है साडे घरों। समझ आई? ते जेड़े खादे नू नहीं ना वेंदे ओ इंसान कोई नू होंदे। तेरा गुस्सा जायज है पर तेरी तकदीर उन्हें अल्लाह इंज लिखी है, मैं की कर सकदा नादिया। बाकी ओ अगर शीजा नाल ना करदा तो उस किसे ना किसे नाल ते शादी करनी आ, ते मैं अपनी बहन दा हसदा वसदा घर क्यों जाना जे बनदा ही पिया ता कावड़ पई। आज दिल बड़ा परेशान है, धी इधर वग जावा थोड़ा ना पिछू गारा कल्ला है किदे जावा तो की करा। अल्लाह मेरे आ जो सुख दी खबर सुना। ये कहंदा फोन है। हेलो हाँ पुत्रो जी अबू आ हुण ही पुत्र नूं याद करंदा पिया मूं। ते काल क्यों ना चेंदे पे? अम्मा शेर दा नंबर सेव कोई नहीं थोड़े कोल? ओ मेरा पुत्र मैं अनपढ़ बंदा मैंने क्या पता भाई सेफ है कि कोई ना। तुसी मेरे कोल आप ता सेव करवाया। मैनू सो रहा है मेरा पुत्र। अच्छा ये सुना तबीयत दी सुना।
ਮੇਰੀ ਤਬੀਅਤ ਠੀਕ ਹੈ, ਤੁਸੀਂ ਆਪਣੀ ਤਬੀਅਤ ਦੀ ਸੁਣਾਓ। ਮੈਂ ਤਾਂ ਠੀਕ ਹਾਂ, ਬਸ ਪਰੇਸ਼ਾਨ ਹੋਇਆ ਬੈਠਾ ਮੈਂ धी ਨੂੰ ਜਾ ਮਿਲਾਂ। ਮੁੜ ਤੂੰ ਤੇਰੀ ਕਾਲ ਆ ਗਈ ਤੇ ਆ ਮੈਂ ਸ਼ੇਰ ਠੀਕ ਕੋਈ ਵਦਾ। ਨਹੀਂ, ਧੀ ਨੂੰ ਆ ਕੇ ਮਿਲਣ ਦੀ ਲੋੜ, ਹਾਂ ਧੀ ਤੇਰੇ ਕੋਲ ਆਪੇ ਹੀ ਆ ਜਾਸੀ। ਖੈਰ ਤਾਂ ਹੈ, ਕਿਉਂ ਜੀ ਗੱਲਾਂ ਪੇ ਕਰੇ ਨਹੀਂ? ਖੈਰ ਹੀ ਹੈ ਅੱਬੂ। ਗੱਲ ਦੱਸ ਜਲਦੀ ਕਰ ਮੈਨੂੰ। ਕੀ ਗੱਲ ਦੱਸਾਂ ਤੇ ਕੀ ਤੂੰ ਸੁਣਨਾ ਚਾਹੁੰਦਾ ਹੈ? ਪੁੱਤਰ ਤੂੰ ਤਾਂ ਰੋਂਦੀ ਪਈ ਹੈ ਰੋਵਾਂ ਨਾ ਤੇ ਕਿਤੇ ਜਾਵਾਂ? ਤੇ ਗੱਲ ਤਾਂ ਮੈਨੂੰ ਦੱਸੋ। ਕਿਸਮਤ ਨੂੰ ਰੋਂਦੀ ਪਈ ਆ, ਹਾਲਾਤ ਰੋਂਦੇ ਪਏ। ਗੱਲ ਕੀ ਹੈ, ਗੱਲ ਕੀ ਹੈ? ਮੈਂ ਮਰ ਜਾਸਾਂ। ਅੱਲਾ ਨਾ ਕਰੇ ਤੁਹਾਨੂੰ ਕੁਝ ਹੋਵੇ ਅੱਬੂ। ਗੱਲ ਇਹ ਹੈ ਕਿ ਅਮਨ ਸੇ ਦੂਜੀ ਸ਼ਾਦੀ ਕਰਦਾ ਪਿਆ। ਹਾਂ ਹਾਂਜੀ, ਉਹਦੀ ਜੁਰਾਤ ਹੈ, ਮੈਂ ਲੱਤਾਂ ਨਾ ਵਾੜ ਛੋੜਾ ਤੇ ਕਰੇਂਦਾ ਕਿਤੇ ਪਿਆ? ਉਹ ਦਾਊਦ ਦੀ ਬੈਂਡ ਜਿਹੜੀ ਸ਼ੀਜ਼ਾ ਹੈ ਉਸ ਨਾਲ। ਵੇਖ ਲੈ ਸ਼ਰੀਕਾ ਕਰ ਗਿਆ ਨਾ। ਹਾਂ ਅੱਬੂ ਮੈਨੂੰ ਕੱਖ ਸਮਝ ਕੋਈ ਨਹੀਂ ਆਉਂਦੀ ਪਈ ਬਈ ਕੀ ਹੋਣਾ ਤੇ ਕੀ ਨਹੀਂ ਹੋਣਾ। ਤੂੰ ਗੱਲ ਸੁਣ, ਟੈਨਸ਼ਨ ਨਾ ਲਾਓ, ਮੈਂ ਆਮਦਾ ਪਿਆਗਾ। ਅੱਬੂ ਤੂੰ ਕੀ ਆਵਣਾ ਹੈ? ਤੇ ਮੇਰੀ ਗੱਲ ਤੱਕ ਮੈਂ ਤੇਰੇ ਕੋਲ ਚੱਲ ਕੇ ਗਈ ਆ, ਤੈਨੂੰ ਮੈਂ ਆਪਣੀ ਸਾਰੀ ਪਰੇਸ਼ਾਨੀ ਦੱਸੀ ਆ, ਲੇਕਿਨ ਤੂੰ ਮੇਰੀ ਸੁਣੀ ਮੰਨੀ ਕੋਈ ਨਹੀਂ। ਉਹ ਮੈਂ ਕਿਹਾ ਗੱਲ ਤਾਂ ਕਰਨ ਦੇ ਉਹਦੇ ਨਾਲ। ਤੂੰ ਮੈਨੂੰ ਆਖਿਆ ਵੀ ਆ ਤੇ ਮੈਂ ਉਸ ਸਮੇਂ ਆ ਮਸ਼ੀਨ ਨੂੰ ਸਮਝਾਈ ਸਾ, ਦਿਲਾਸਾ ਦੇ ਸਾ। ਅਗਰ ਤੂੰ ਆ ਕੇ ਉਹਨੂੰ ਦਿਲਾਸਾ ਦੇਵੇਂ ਚਾਹਤੇ ਕੀ ਪਤਾ ਹੋਏ ਫੈਸਲਾ ਨਾ ਲਵੇ ਆ। ਉੱਤੇ ਮੈਂ ਜਾਵਣ ਤੇ ਦੇ, ਮੇਰਾ ਨਹੀਂ ਨਿਕਲਣ ਹੋਇਆ। ਮੈਂ ਜਾਵਣ ਤੇ ਗੱਲ ਤਾਂ ਕਰਨ ਦੇ। ਅਜੇ ਤਾਂ ਹੋਈ ਤੱਕ ਆਈ ਨਹੀਂ ਸ਼ਾਦੀ। ਕੀ ਆ ਕੇ ਗੱਲ ਕਰਨੀ ਹੈ ਉਹਦੇ ਨਾਲ? ਬੇਸ਼ਾਦੀ ਨਾ ਕਰ। ਮਰਜ਼ੀ ਵਾਲੀਆਂ ਮੇਰੀ धी, ਮਰਜ਼ੀ ਵਾਲੀਆਂ। ਮੈਂ ਹੁਣ ਕਹਾਂ ਪਾਣੀ ਜਿਹੜਾ ਹੈ ਨਾ ਸਿਰ ਤੋਂ ਟੱਪ ਗਿਆ ਤੇ ਹੁਣ ਤੈਨੂੰ ਕੋਈ ਜ਼ਰੂਰਤ ਨਹੀਂ ਗੱਲ ਕਰਨ ਦੀ। ਮੈਂ ਆਮਦਾ ਪਿਆ ਨਾ ਗਾ ਆਮਦਾ ਪਿਆ। ਹਾਂ ਮੈਂ ਛੇਰੇ ਤੋਂ ਕੀ ਕੀਤਾ? ਇਹ ਤਾਂ ਬੜੀ ਵੱਡੀ ਬੇਗੈਰਤੀ ਕੀ ਕਰੇਂਦਾ ਪਿਆ। ਇਹ ਮੈਂ ਬੇਗੈਰਤੀ ਕਾਹਨੂੰ ਕਰਨ ਦੇਵਣੀ? ਸਮਝ ਆਈ? ਇਹ ਤਲਾਸ਼ਾਂ ਪਈਆਂ ਰਾਸੇ। ਤੂੰ ਮੇਰੀ धी ਤੇ ਸੌਕਰ ਦਾ ਤੂੰ ਹੈ। ਸਮਝ ਨਹੀਂ ਆਉਂਦੀ ਪਈ ਵੀ ਇਸ ਸਵਾਣੀ ਨੂੰ ਇਤਨੀ ਮੁਖਾਲਫਤ ਕਰਨ ਦਾ ਮਕਸਦ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਛੇਰ ਕਿਧਰ ਗਈ? ਇੱਥੇ ਵਧੀਆ ਇਹ ਚੰਗਾ ਪਿਆ ਕਰੇ ਨਾ। ਕੀ ਕੀਤਾ? ਉਹ ਜਿਹੜੀ ਦੂਜੀ ਸ਼ਾਦੀ ਪਿਆ ਕਰੇ ਨਾ, ਮੇਰੀ धी ਰੋ ਕੇ ਮੈਨੂੰ ਫੋਨ ਕੀਤਾ। ਇਹ ਬੈੜਾ ਕੌਣ ਆਂਦਾ? ਤੇ ਤੂੰ ਬੈਠਾ ਹੀ ਪਿਆ ਕਰੇ ਨਾ ਸੌਕਰ ਬਾਹੂ ਹੈ। ਤੂੰ ਅੱਗੇ ਹੈ ਜਾਂ ਇਸਲਾਮ ਅੱਗੇ ਹੈ? ਕੀ ਨਹੀਂ ਤੂੰ ਅੱਗੇ ਹੈ, ਤੇਰੀ धी ਅੱਗੇ ਹੈ ਜਾਂ ਇਸਲਾਮ ਅੱਗੇ ਹੈ? ਕੁਝ ਅੱਲਾ ਤੇ ਉਮੀਦ ਹੀ ਹੁੰਦੀ ਹੈ। ਅੱਲਾ ਤੇ ਉਮੀਦ ਹੈ ਤੇ ਤਾਂ ਦੂਈ ਕਰਦਾ ਪਿਆ। ਕਿਉਂ ਤੀਜੀ ਵੀ ਕਰਦਾ ਕਰ ਲਈ ਸਾਂ, ਚੌਥੀ ਵੀ ਕਰ ਲਈ ਸਾਂ। ਸ਼ਾਦੀ ਉਹ ਦੀ ਭਾਈ ਰੁਕਾਵਟ ਏਡਾ ਹੈ? ਵੱਜੂ ਬੜੀਆਂ। ਕਿਸੇ ਕਿਤਾਬ ਹੈ ਸ਼ਾਦੀ ਦੀ ਰੁਕਾਵਟ ਹੈ? ਨਹੀਂ ਹੈ ਨਹੀਂ। ਹਾਂ ਅਲਬત્ਤਾ ਇਹਦਾ ਹੱਕ ਮਾਰਾਂ ਹੂੰ ਤਾਂ ਮੋੜ ਮੈਂ ਜ਼ਿਆਦਤੀ ਕਰਨੀ ਹੈ, ਅੱਛਾ ਮੋੜ ਜ਼ੁਲਮ ਕਰਨਾ ਹੈ। ਅੱਛਾ ਅਗਰ ਮੈਂ ਇਹਦਾ ਹੱਕ ਇਹਨੂੰ ਦੇਵਾਂ ਹਾਂ ਤੇ ਜਿਹਦੇ ਨਾਲ ਸ਼ਾਦੀ ਕਰਨੀ ਹੈ ਉਹਨੂੰ ਉਹਦਾ ਹੱਕ ਦੇਵਾਂ ਹਾਂ। ਤੇ ਮੁੜੇ ਨੂੰ ਰੋਲਾ ਕੀ ਹੈ, ਮਸਲਾ ਕੀ ਹੈ? ਮੈਂ ਮੈਂ ਕੋਈ- ਨਜਾਇਜ਼ ਕੋਈ ਕਰਦਾ ਪਿਆ ਮੈਂ ਕੋਈ ਨਹੀਂ ਕਰਨ ਦੇ। ਜਾਂ ਮੈਂ ਕਹੇ ਉਧਾਲ ਕੇ ਲੈਮਨਾ ਪਿਆ, ਮੈਂ ਪਰਨਾ ਕੇ ਲੈ ਕੇ ਆਉਂਦਾ। ਜਿਹੜੀ ਮੈਂ ਗੱਲ ਪਿਆ ਕਰੇ ਨਾ ਮੇਰੇ ਦਿਲੋਂ ਵੇਖ, ਮੈਂ ਨਹੀਂ ਕਰਨ ਦਿੰਦਾ। ਕਿਉਂ ਤੂੰ ਮੈਂ ਤੇਰੇ ਚ ਪੈਦਾ ਹੋਇਆ ਮੈਂ ਤੇਰਾ ਹੁਕਮ ਮੰਨਣਾ? ਸ਼ੇਰ ਤੂੰ ਕਿਸੇ ਦਾ ਹੁਕਮ ਨਾ ਮੰਨ, ਲੇਕਿਨ ਮੇਰੇ ਪਿਓ ਨਾਲ ਥੋੜਾ ਜਿਹਾ ਲਿਹਾਜ਼ ਵਿੱਚ। ਤੇਰਾ ਪਿਓ ਵੀ ਜ਼ਿਆਦਾ ਔਕਾਤ ਚ ਬਾਹਰ ਹੋਇਆ ਔਰ ਖਲੋਤਾ। ਤੂੰ ਕਾਤੋਂ ਬਾਹਰ ਆ ਖਲੋਤਾ? ਚੁੱਪ ਕਰਕੇ ਨਾ। ਚੁੱਪ ਕਰ ਤੂੰ। ਅਮਦ ਸ਼ੇਰ ਮੇਰੇ ਪਿਓ ਨੂੰ ਔਕਾਤ ਕਿਉਂ ਦੱਸਦਾ ਪਿਆ? ਖੈਰ ਤੇ ਹੈ ਹੀ। ਕਦੀ ਮੈਂ ਵੀ ਤੇਰੀ ਮਾਂ ਨੂੰ ਪੁਣਿਆ, ਕਦੀ ਮੈਂ ਵੀ ਤੇਰੇ ਪਿਛਲਿਆਂ ਨੂੰ ਤੈਨੂੰ ਪੁਣਿਆ। ਹਜਾ ਕੋਈ ਨਹੀਂ। ਮੈਂ ਤੇ ਇੰਤਿਹਾਨ ਆ, ਚੁੱਪ ਕਰਕੇ ਜਾ। ਸਾਡਾ ਘਰ ਦਾ ਮਸਲਾ ਹੈ ਤੇ ਅਸੀਂ ਆਪੇ ਮੁਕਾ ਲਈ ਸਾਂ। ਤੇਰੀ ਜੁਰਤ ਨਹੀਂ ਤੂੰ ਸ਼ਾਦੀ ਕਰੇ। ਅੱਬੂ ਮੇਰੀ ਅੱਛਾ ਇਹ ਜੁਰਾਤ ਹੁਣ ਮੇਰੇ ਚ ਹੋ ਗਈ ਏ, ਅੱਛਾ ਮੈਂ ਕਰਨੀ ਏ। ਅੱਛਾ ਜਿਹੜਾ ਤੇ ਇਥੋਂ ਨਾ ਹੁੰਦਾ ਹੋਵੇ ਨਾ ਹਾਂ। ਤੂੰ ਉਹ ਕਰ ਛੱਡ। ਮੈਂ ਲਈ ਜਾਵਣਾ धी ਨੂੰ ਥਾਣੇ। ਆ ਲੈ ਜਾ, ਆ ਲੈ ਜਾ ਜਾ। ਮੈਂ ਤੇਰੇ ਖੰਡ ਕੁਚਾਮਣੀ ਹੈ। ਅੱਬੂ ਕੋਈ ਮੇਰੀ ਸੁਣਦੇ ਹੋ? ਸੁਣਾ ਕਿਉਂ ਤੁਸੀਂ ਗੱਲਾਂ ਆਉਂਦੀਆਂ ਸੁਣਦੇ ਪਿਓ ਪਏ ਨੂੰ ਹੋ? ਨਾ ਇਥੋਂ ਗੱਲ ਮੈਂ ਛੱਡ। ਉਹਦੇ ਨਾਲ ਹੀ ਗੱਲ ਕਰਦੀ ਪਈ ਆ। ਇਹਨੂੰ ਸ਼ੌਕ ਹੈ ਨਾ ਸ਼ਾਦੀ ਕਰਨ ਦਾ, ਹਾਂ ਤੈਨੂੰ ਕਰਨ ਦੇ। ਮੈਂ ਇਹਨੂੰ ਇਜਾਜ਼ਤ ਦਿੱਤੀ। ਹਾਂ ਮੈਂ ਜਿੰਦੀ ਕੇ ਮੱਖੀ ਨਿਕਲਾਂ। ਮੈਂ ਤੈਨੂੰ ਆਖ ਛੱਡਿਆ ਨਾ ਅੱਬੂ, ਤੁਸੀਂ ਜਾਓ, ਤੁਹਾਡੀ ਮਿਹਰਬਾਨੀ। ਵਾਹ ਵਾਹ ਵਾਹ, ਬਾਕੀ ਸਾਰਾ ਕੁਝ ਮੈਂ ਆਪੇ ਵੇਖ ਲਈ ਸਾਂ। ਬੜਾ ਸੱਪ ਬਣਿਆ, ਉਡਣਾ ਬਣਿਆ। ਹੁਣ ਜਾਣਾ ਹੀ ਜਾਂ ਧੱਕਾ ਦੇ ਕੇ ਕਰਨਾ ਪਵੇ? ਤੈਨੂੰ ਧੱਕਾ ਦੇਵਣ ਦੀ ਕੋਈ ਜ਼ਰੂਰਤ ਨਹੀਂ, ਮੈਂ ਗੱਲ ਕਰਦੀ ਪਈ ਆ ਨਾ। ਤੂੰ ਹੁਣ ਮੈਂ ਧੱਕਿਆਂ ਤਾਂ ਹੀ ਆ ਗਿਆ। ਤੇ ਮੋੜ ਪਿਓ ਬਣ ਕੇ ਆਵਿਆ ਤੇ ਮੇਰੇ ਨਾਲ ਉਸਰੇ ਨਾਲ ਗੱਲ ਕਰਿਆ ਤੇ ਮੈਨੂੰ ਤੇਰੀ ਵਾਹ, ਸਮਝ ਵਾਹ, ਆਵਿਆ। ਵਾਹ, ਵਾਹ, ਤੂੰ ਵੱਜੂ ਵਰੀਆਮ ਤੁਸੀਂ ਛੁੱਟਾ ਹੈ ਜਾਓ। ਤੂੰ ਬੰਨਾ ਹੈ ਹੋਰਾ। ਮੈਂ ਜਦੋਂ ਮੈਂ ਆਉਂਦੀ- ਸ਼ਾਦੀ ਨਹੀਂ ਹੋਣ ਦੇਣੀ ਫਲਾਨ। ਤੂੰ ਕੌਣ ਹੁੰਦਾ ਮੇਰੀ ਸ਼ਾਦੀ ਨਾ ਤੂੰ ਕਰਾਵਾਂ? ਕਰਾ ਕੇ ਦੇਖ, ਮੈਂ ਤੇਰੇ ਨਾਲ ਮੁੱਕ ਲੈਣਾ। ਅੱਗਾ ਜਾ ਕੇ ਨਾੜ ਤੇ ਨਾੜ ਚੜਦੀ ਏ। ਅਮਰ ਸ਼ੇਰ ਜਦੋਂ ਮੈਂ ਆਪਣੇ ਪਿਓ ਨਾਲ ਗੱਲ ਕਰਦੀ ਪਈ ਆ ਤੇ ਤੈਨੂੰ ਕਿਹੜੀ ਜ਼ਰੂਰਤ ਹੈ ਏਡੀ ਬਦਤਮੀਜ਼ੀ ਕਰਨ ਦੀ? ਤੂੰ ਸੱਦਿਆ ਇਹਨੂੰ? ਮੈਂ ਇਹ ਸਿਰਫ ਉਹਨੂੰ ਡਰਾਮਾ- ਫੋਨ ਕਰਕੇ ਦੱਸਿਆ ਹੈ ਅੱਛਾ ਕਿ ਇਹ ਕੰਮ ਹੁੰਦਾ ਪਿਆ ਹੈ। ਤੇ ਬਾਕੀ ਤੂੰ ਆਖਿਆ ਨਾ ਕਿ ਮੈਨੂੰ ਇਜਾਜ਼ਤ ਦੇ ਸ਼ਾਦੀ ਦੀ, ਹਾਂ ਮੈਂ ਤੈਨੂੰ ਇਜਾਜ਼ਤ ਦਿੱਤੀ। ਸ਼ੁਕਰੀਆ ਮਿਹਰਬਾਨੀ।
ਸਾਰਾ ਕੁਝ ਵੇਖ ਕੇ ਨਾ ਉਹਦੇ ਵੀ ਔਲਾਦ ਤੈਨੂੰ ਨਾ ਹੋਈ ਹੂੰ ਤੇ ਮੁੜ ਤੂੰ ਕਦੀ ਬਾਪ ਨਹੀਂ ਬਣ ਸਕਦਾ। ਮੁੜ ਉਹਨੂੰ ਛੱਡ ਕੇ ਹੋਰ ਪਰਨੀ ਵੀ, ਮੁੜ ਉਹਦੇ ਚੋਂ ਵੀ ਨਾ ਹੋਸੀ, ਮੁੜ ਹੋਰ ਪਰਨੀ ਵੀ, ਸਾਰੀ ਜ਼ਿੰਦਗੀ ਤੇਰਾ ਇਹੋ ਲੱਗਾ ਰਿਹਾ ਸੀ ਕੰਮ। ਜਦੋਂ ਅਗਰ ਤੇਰੇ ਮੇਰੀ ਵਰਗੀ ਕਿਸਮਤ ਬੀਵੀ ਮਨੂ ਸੀ ਉਹ ਜੀ ਜੇ ਗੱਲ ਅਗਰ ਕਰੇ ਨਾ ਮੇਰੀ ਕਿਸਮਤ ਚ ਔਲਾਦ ਹੋਈ ਨਾ ਤੇਰੇ ਵਿੱਚੋਂ ਹੂੰ ਤੇ ਮੈਨੂੰ ਅੱਲਾਹ ਪਾਕ ਜ਼ਰੂਰ ਦੇਸੀ। ਮੈਂ ਸਬਰ ਕਰ ਗਈ ਹਾਂ ਹਰ ਚੀਜ਼ ਤੇ ਸਬਰ ਦਾ ਫਲ ਚੰਗਾ ਕੀਤੇ ਬੜਾ ਮਿੱਠਾ ਹੁੰਦਾ ਹੈ। ਚੰਗਾ ਕੀਤੇ ਹੁਣ ਤੂੰ ਦੇਰ ਆ ਨਾ ਕਰ, ਹੁਣ ਤੂੰ ਨਾ ਬਸ ਅੱਜੋ ਹੀ ਨਿਕਾਹ ਹੋ ਸੀ ਗਿਆ, ਅੱਜੋ ਹੀ ਨਿਕਾਹ ਹੋ ਸੀ, ਇਸੇ ਮੌਕੇ ਤੇ ਹੋ ਸੀ ਗਿਆ। ਤੇ ਹੁਣ ਮੈਂ ਕਰਕੇ ਵੀ ਕਹੀ ਸਾਂ ਇਹ ਜਿਹੜਾ ਤੇਰਾ ਪਿਓ ਆਇਆ ਹੈ ਸੱਪ